ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਨੇਸ਼ਨ ਨੂੰ ਐਡਰੈਸ ਕੀਤਾ ਹੈਗਾ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਹੀ ਖਤਰਨਾਕ ਮੋੜ ਤੇ ਹਾਂ। ਵਾਰ ਟਾਈਮ ਏਡ ਜੋ ਇਜ਼ਰਾਈਲ ਤੇ ਯੂਕਰੇਨ ਨੂੰ ਚਾਹੀਦੀ ਹੈਗੀ ਆ। ਕਹਿੰਦੇ ਵੀ ਦੋਨੋਂ ਹੀ ਡੈਮੋਕ੍ਰੇਸੀਜ਼ ਹੈਗੀਆਂ ਤੇ ਇਹਨਾਂ ਨੂੰ ਖਤਮ ਕਰਨ ਦੇ ਲਈ ਹਮਾਸ ਤੇ ਰਸ਼ੀਆ ਜੋ ਆ ਉਹ ਦੋਨੋਂ ਹੀ ਕਰ ਰਹੇ ਆ। ਹਾਲਾਂਕਿ ਕਹਿੰਦੇ ਉਹਨਾਂ ਦਾ ਮੇਨ ਮਕਸਦ ਇੱਕੋ ਹੀ ਹੈਗਾ ਵੀ ਡੈਮੋਕ੍ਰੇਸੀ ਨੂੰ ਕਿਸ ਤਰ੍ਹਾਂ ਜਿਹੜਾ ਖਰਾਬ ਕਰਨਾ ਹੈਗਾ ਆ। ਅਮਰੀਕਨ ਲੀਡਰਸ਼ਿਪ ਉਹਨਾਂ ਨੇ ਕਿਹਾ ਵੀ ਦੁਨੀਆ ਨੂੰ ਇਕੱਠੇ ਰੱਖਦੀ ਹੈਗੀ ਆ। ਅਮਰੀਕਨ ਅਲਾਇੰਸ ਜਿਹੜੇ ਆ ਅਮਰੀਕਾ ਨੂੰ ਸੇਫ ਰੱਖਦੇ ਹੈਗੇ ਆ। ਜੋ ਅਮਰੀਕਨ ਵੈਲਿਊਜ਼ ਹੈਗੀਆਂ ਵੀ ਜਿਹੜੇ ਸਾਡੇ ਪਾਰਟਨਰ ਨੇਸ਼ਨਸ ਆ ਅਸੀਂ ਉਹਨਾਂ ਦੇ ਨਾਲ ਹੈਗੇ ਆ। ਪ੍ਰਾਈਮ ਟਾਈਮ ਐਡਰੈਸ ਦੇ ਵਿੱਚ ਉਹਨਾਂ ਨੇ ਵਾਈਟ ਹਾਊਸ ਤੋਂ ਇਹ ਐਡਰੈਸ ਕੀਤਾ ਆ ਵੀ $100 ਬਿਲੀਅਨ ਜਿਹੜਾ ਕਾਂਗਰਸ ਨੂੰ ਇਮੀਡੀਏਟਲੀ ਪਾਸ ਕਰਨਾ ਚਾਹੀਦਾ ਹੈ ਤਾਂ ਕਿ ਉਹ ਯੂਕਰੇਨ, ਇਜ਼ਰਾਈਲ, ਤਾਈਵਾਨ ਤੇ ਯੂਐਸ ਬਾਰਡਰ ਵਿਦ ਮੈਕਸੀਕੋ ਇਹਨਾਂ ਦੇ ਲਈ ਵਰਤਿਆ ਜਾ ਸਕੇ। ਇਹ ਇੱਕ ਅਰਜੈਂਟ ਬਜਟ ਰਿਕੁਐਸਟ ਹੈਗੀ ਆ ਫॉर ਸਪਲੀਮੈਂਟ ਫੰਡਿੰਗ ਇਜ਼ਰਾਈਲ ਤੇ ਯੂਕਰੇਨ ਦੇ ਲਈ। ਉਹ ਕਹਿੰਦੇ ਵੀ ਮੈਂ ਕੱਲ ਨੂੰ ਕਾਂਗਰਸ ਨੂੰ ਜਿਹੜਾ ਆ ਇਹ ਰਿਕੁਐਸਟ ਕਰਨ ਜਾ ਰਿਹਾ ਹੈਗਾ। ਜੀ, ਮੋਸਟ ਪ੍ਰੋਬਬਲੀ ਇੱਥੇ ਜਿਹੜੇ ਰਿਪਬਲਿਕਨਸ ਆ ਉਹ ਪਾਸਾ ਪਲਟਣਗੇ ਤੇ ਇਜ਼ਰਾਈਲ ਨੂੰ ਫੰਡਿੰਗ ਦੇ ਲਈ ਤਾਂ ਹਾਮੀ ਭਰਨਗੇ, ਜੋ ਕਿ ਯੂਕਰੇਨ ਦੇ ਲਈ ਨਾ ਜਿਹੜੀ ਆ ਉਹ ਕਰਦੇ ਰਹੇ ਨੇ। ਸੋ ਦੇਖੋ ਕੀ ਬਣਦਾ ਆ। ਤੇ ਹਮਾਸ ਨੂੰ ਲੈ ਕੇ ਤੇ ਜੋ ਇਜ਼ਰਾਈਲ ਦੇ ਵਿੱਚ ਚੱਲ ਰਿਹਾ, ਜੋ ਇਜ਼ਰਾਈਲ ਕਰ ਰਿਹਾ, ਜੋ ਹਮਾਸ ਨੇ ਕੀਤਾ ਆ, ਉਹ ਸਾਰੀਆਂ ਚੀਜ਼ਾਂ ਦੁਨੀਆ ਦੇ ਸਾਹਮਣੇ ਆ। ਤੇ ਹਾਲਾਤ ਜਿਹੜੇ ਆ ਗਾਜ਼ਾ ਪੱਟੀ ਦੇ ਵਿੱਚ ਕਾਫੀ ਮਾੜੇ ਆ। ਕੱਲ ਕਿਹਾ ਗਿਆ ਸੀਗਾ ਵੀ 20 ਟਰੱਕ ਮਿਸਰ ਵਾਲੇ ਪਾਸਿਓਂ ਜਾਣਗੇ ਹਮਾਸ ਦੇ ਵਿੱਚ, ਸੌਰੀ ਗਾਜ਼ਾ ਪੱਟੀ ਦੇ ਵਿੱਚ, ਪਰ ਕਹਿੰਦੇ ਵੀ ਉਹਨਾਂ ਨੂੰ ਵੀ ਪਹੁੰਚਣ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ। ਅਜੇ ਤੱਕ ਇਹ ਕਨਫਰਮਡ ਰਿਪੋਰਟਸ ਨਹੀਂ ਆ ਵੀ ਉਹ ਜਿਹੜੀ ਰਾਹਤ ਸਮੱਗਰੀ ਆ ਗਾਜ਼ਾ ਪੱਟੀ ਦੇ ਵਿੱਚ ਉਧਰ ਦੇ ਜ਼ਰੀਏ ਪਹੁੰਚ ਸਕੀ ਆ ਜਾਂ ਨਹੀਂ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਨੇਸ਼ਨ ਨੂੰ ਐਡਰੈਸ ਕੀਤਾ ਹੈਗਾ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਹੀ ਖਤਰਨਾਕ ਮੋੜ ਤੇ ਹਾਂ। ਵਾਰ ਟਾਈਮ ਏਡ ਜੋ ਇਜ਼ਰਾਈਲ ਤੇ ਯੂਕਰੇਨ ਨੂੰ ਚਾਹੀਦੀ ਹੈਗੀ ਆ। ਕਹਿੰਦੇ ਵੀ ਦੋਨੋਂ ਹੀ ਡੈਮੋਕ੍ਰੇਸੀਜ਼ ਹੈਗੀਆਂ ਤੇ ਇਹਨਾਂ ਨੂੰ ਖਤਮ ਕਰਨ ਦੇ ਲਈ ਹਮਾਸ ਤੇ ਰਸ਼ੀਆ ਜੋ ਆ ਉਹ ਦੋਨੋਂ ਹੀ ਕਰ ਰਹੇ ਆ। ਹਾਲਾਂਕਿ ਕਹਿੰਦੇ ਉਹਨਾਂ ਦਾ ਮੇਨ ਮਕਸਦ ਇੱਕੋ ਹੀ ਹੈਗਾ ਵੀ ਡੈਮੋਕ੍ਰੇਸੀ ਨੂੰ ਕਿਸ ਤਰ੍ਹਾਂ ਜਿਹੜਾ ਖਰਾਬ ਕਰਨਾ ਹੈਗਾ ਆ। ਅਮਰੀਕਨ ਲੀਡਰਸ਼ਿਪ ਉਹਨਾਂ ਨੇ ਕਿਹਾ ਵੀ ਦੁਨੀਆ ਨੂੰ ਇਕੱਠੇ ਰੱਖਦੀ ਹੈਗੀ ਆ। ਅਮਰੀਕਨ ਅਲਾਇੰਸ ਜਿਹੜੇ ਆ ਅਮਰੀਕਾ ਨੂੰ ਸੇਫ ਰੱਖਦੇ ਹੈਗੇ ਆ। ਜੋ ਅਮਰੀਕਨ ਵੈਲਿਊਜ਼ ਹੈਗੀਆਂ ਵੀ ਜਿਹੜੇ ਸਾਡੇ ਪਾਰਟਨਰ ਨੇਸ਼ਨਸ ਆ ਅਸੀਂ ਉਹਨਾਂ ਦੇ ਨਾਲ ਹੈਗੇ ਆ। ਪ੍ਰਾਈਮ ਟਾਈਮ ਐਡਰੈਸ ਦੇ ਵਿੱਚ ਉਹਨਾਂ ਨੇ ਵਾਈਟ ਹਾਊਸ ਤੋਂ ਇਹ ਐਡਰੈਸ ਕੀਤਾ ਆ ਵੀ $100 ਬਿਲੀਅਨ ਜਿਹੜਾ ਕਾਂਗਰਸ ਨੂੰ ਇਮੀਡੀਏਟਲੀ ਪਾਸ ਕਰਨਾ ਚਾਹੀਦਾ ਹੈ ਤਾਂ ਕਿ ਉਹ ਯੂਕਰੇਨ, ਇਜ਼ਰਾਈਲ, ਤਾਈਵਾਨ ਤੇ ਯੂਐਸ ਬਾਰਡਰ ਵਿਦ ਮੈਕਸੀਕੋ ਇਹਨਾਂ ਦੇ ਲਈ ਵਰਤਿਆ ਜਾ ਸਕੇ। ਇਹ ਇੱਕ ਅਰਜੈਂਟ ਬਜਟ ਰਿਕੁਐਸਟ ਹੈਗੀ ਆ ਫॉर ਸਪਲੀਮੈਂਟ ਫੰਡਿੰਗ ਇਜ਼ਰਾਈਲ ਤੇ ਯੂਕਰੇਨ ਦੇ ਲਈ। ਉਹ ਕਹਿੰਦੇ ਵੀ ਮੈਂ ਕੱਲ ਨੂੰ ਕਾਂਗਰਸ ਨੂੰ ਜਿਹੜਾ ਆ ਇਹ ਰਿਕੁਐਸਟ ਕਰਨ ਜਾ ਰਿਹਾ ਹੈਗਾ। ਜੀ, ਮੋਸਟ ਪ੍ਰੋਬਬਲੀ ਇੱਥੇ ਜਿਹੜੇ ਰਿਪਬਲਿਕਨਸ ਆ ਉਹ ਪਾਸਾ ਪਲਟਣਗੇ ਤੇ ਇਜ਼ਰਾਈਲ ਨੂੰ ਫੰਡਿੰਗ ਦੇ ਲਈ ਤਾਂ ਹਾਮੀ ਭਰਨਗੇ, ਜੋ ਕਿ ਯੂਕਰੇਨ ਦੇ ਲਈ ਨਾ ਜਿਹੜੀ ਆ ਉਹ ਕਰਦੇ ਰਹੇ ਨੇ। ਸੋ ਦੇਖੋ ਕੀ ਬਣਦਾ ਆ। ਤੇ ਹਮਾਸ ਨੂੰ ਲੈ ਕੇ ਤੇ ਜੋ ਇਜ਼ਰਾਈਲ ਦੇ ਵਿੱਚ ਚੱਲ ਰਿਹਾ, ਜੋ ਇਜ਼ਰਾਈਲ ਕਰ ਰਿਹਾ, ਜੋ ਹਮਾਸ ਨੇ ਕੀਤਾ ਆ, ਉਹ ਸਾਰੀਆਂ ਚੀਜ਼ਾਂ ਦੁਨੀਆ ਦੇ ਸਾਹਮਣੇ ਆ। ਤੇ ਹਾਲਾਤ ਜਿਹੜੇ ਆ ਗਾਜ਼ਾ ਪੱਟੀ ਦੇ ਵਿੱਚ ਕਾਫੀ ਮਾੜੇ ਆ। ਕੱਲ ਕਿਹਾ ਗਿਆ ਸੀਗਾ ਵੀ 20 ਟਰੱਕ ਮਿਸਰ ਵਾਲੇ ਪਾਸਿਓਂ ਜਾਣਗੇ ਹਮਾਸ ਦੇ ਵਿੱਚ, ਸੌਰੀ ਗਾਜ਼ਾ ਪੱਟੀ ਦੇ ਵਿੱਚ, ਪਰ ਕਹਿੰਦੇ ਵੀ ਉਹਨਾਂ ਨੂੰ ਵੀ ਪਹੁੰਚਣ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ। ਅਜੇ ਤੱਕ ਇਹ ਕਨਫਰਮਡ ਰਿਪੋਰਟਸ ਨਹੀਂ ਆ ਵੀ ਉਹ ਜਿਹੜੀ ਰਾਹਤ ਸਮੱਗਰੀ ਆ ਗਾਜ਼ਾ ਪੱਟੀ ਦੇ ਵਿੱਚ ਉਧਰ ਦੇ ਜ਼ਰੀਏ ਪਹੁੰਚ ਸਕੀ ਆ ਜਾਂ ਨਹੀਂ।